ਅਸੀਂ ਆਪਣੇ ਬੱਚਿਆਂ ਦੇ ਕਿਰਦਾਰ ਜਿਹੜੇ ਆ ਉਹ ਸਾਹਿਬਜ਼ਾਦਿਆਂ ਵਰਗੇ ਬਣਾਈਏ, ਨਾ ਕਿ ਅਸੀਂ ਕੱਪੜੇ ਪਾ ਕੇ ਸਾਹਿਬਜ਼ਾਦਿਆਂ ਵਰਗੇ ਤਾਂ ਅਸੀਂ ਕਹੀਏ ਕਿ ਵੇਖੋ ਜੀ ਆਹ ਸਾਹਿਬਜ਼ਾਦੇ ਨੇ। ਨਹੀਂ, ਜਿਹੜਾ ਨਾਟਕੀ ਰੂਪ ਕੀਤਾ ਜਾ ਰਿਹਾ, ਕੀ ਇਹਦੇ ਨਾਲ ਸਹਿਮਤ ਹੋ ਤੁਸੀਂ ਕਿ ਇਦਾਂ ਕੀਤਾ ਜਾ ਸਕਦਾ ਆ? ਨਹੀਂ ਨਹੀਂ, ਬਿਲਕੁਲ ਨਹੀਂ। ਇਸ ਫਿਰ ਉਹ ਗੱਲ ਹੋ ਗਈ ਨਾ, ਜਦੋਂ ਅਸੀਂ ਮਾਫ ਕਰੋ ਮੈਂ ਸ਼ਬਦ ਵਰਤਣ ਲੱਗਿਆ, ਜਿਵੇਂ ਰਾਮਲੀਲਾ ਹੁੰਦੀਆਂ ਨੇ ਨਾ ਜੀ, ਤਾਂ ਜਦੋਂ ਪਰਦੇ ਦੇ ਉੱਤੇ ਜਾ ਕੇ ਔਨ ਸਕਰੀਨ ਤੇ ਹੋਰ ਕੁਝ ਹੈ ਤੇ ਪਿੱਛੇ ਜਾ ਕੇ ਦੇਖੋ, ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਤੁਸੀਂ ਸ਼ਿਵ ਜੀ ਨੂੰ ਤੁਸੀਂ ਰੱਬ ਕਹਿ ਕੇ ਪੂਜਦੇ, ਪਰ ਉਹ ਜਦੋਂ ਉਹਨਾਂ ਦੇ ਪਿੱਛੇ ਜਾ ਕੇ ਦੇਖਿਆ ਜਾਏਗਾ, ਉਹ ਤੁਹਾਨੂੰ ਹਰ ਚੁੱਪੜੀਆਂ ਸਿਗਰਟਾਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹਨਾਂ ਦੇ। ਜਿੱਦਣ ਸਾਡੇ ਬੰਦਿਆਂ ਨੇ ਇਹ ਗੱਲ ਨੂੰ ਕਬੂਲ ਕਰ ਲਿਆ ਤੇ ਉਸ ਢੰਗ ਦੇ ਨਾਲ ਉਹਦੀ ਵਿਰੋਧਤਾ ਨਾ ਕਰ ਪਾਏ ਵੀ ਇਹ ਠੀਕ ਸ਼ਬਦ ਨਹੀਂ ਹੈਗੇ, ਆਪਣੇ ਆਪ ਨੂੰ ਉਸ ਸਾਡੇ ਕੋਲ ਵੱਡੇ ਪਲੇਟਫਾਰਮ ਹੈਗੇ ਸਨ, ਪਰ ਉੱਦਾਂ ਦੀ ਆਵਾਜ਼ ਚੁੱਕੀ ਨਹੀਂ ਗਈ ਜਿੱਦਾਂ ਦੀ ਚੁੱਕੀ ਜਾਣੀ ਚਾਹੀਦੀ ਸੀ। ਜਿੱਦਾਂ ਉਹਨਾਂ ਸ਼ਬਦਾਂ ਨੂੰ ਸੰਸਾਰ ਦੇ, ਸਮਾਜ ਦੇ, ਖਾਸ ਕਰਕੇ ਸਾਡੇ ਆਪਣੇ ਬੰਦਿਆਂ ਦੇ ਸਾਹਮਣੇ ਜਿੱਦਾਂ ਉਹ ਸ਼ਬਦਾਂ ਦੀ ਵਿਆਖਿਆ ਹੋਣੀ ਚਾਹੀਦੀ ਸੀ, ਉੱਦਾਂ ਨਹੀਂ ਆ ਸਕੀ। ਸੈਂਟਰਲ ਗੌਰਮੈਂਟ ਨੇ ਵਰਤਿਆ ਸ਼ਬਦ ਵੀਰ ਬਾਲ ਦਿਵਸ, ਉਸੇ ਲੜੀ ਦੇ ਵਿੱਚੋਂ ਨਿਕਲਿਆ ਹੋਇਆ। ਬਾਅਦ 'ਚ ਪੰਜਾਬ ਗੌਰਮੈਂਟ ਨੇ ਉਹਨੂੰ ਕਿਰਦਾਰਾਂ ਦੇ ਰੂਪ ਦੇ ਵਿੱਚ ਬਾਹਰੀ ਤੌਰ ਦੇ ਉੱਤੇ ਕੱਪੜੇ ਪਹਿਨਾ ਕੇ, ਡਰੈਸ ਪਾ ਕੇ, ਫੈਂਸੀ ਡਰੈਸ ਦੇ ਨਾਂ ਦੇ ਉੱਤੇ ਉਹ ਰੂਪ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਬਹੁਤ ਗਲਤ ਵਰਤਾਰਾ ਜੀ ਜਿਹੜਾ ਸਰਕਾਰ ਕਰ ਰਹੀ ਹੈ। ਆਪਾਂ ਮੁੱਖ ਤੌਰ ਤੇ ਗੱਲ ਕਰ ਲਈਏ ਕਿ ਇਹਦੇ ਪਿੱਛੇ ਮਨਸ਼ਾ ਕੁਝ ਹੋਰ ਆ, ਠੀਕ ਹੈ, ਕਿਉਂਕਿ ਹੁਣ ਜਦੋਂ ਸਰਕਾਰ ਕੋਲ ਪਾਵਰ ਆ ਤੇ ਉਹ ਆਪਣੀ ਪਾਵਰ ਫਿਰ ਇਸ ਤਰੀਕੇ ਨਾਲ ਵਰਤੇ ਕਿ ਅਸੀਂ ਜੋ ਚਾਹੀਏ ਉਹ ਕਰਨਾ, ਉਹ ਅਸੀਂ ਕਰ ਲਈਏ। ਦਿਖਾਵੇ ਦਾ ਜਿਹੜਾ ਕਿਰਦਾਰ ਹੁੰਦਾ ਨਾ, ਸਿਰਫ ਦਿਖਾਵਾ ਹੁੰਦਾ, ਉਹਦੇ ਪਿੱਛੇ ਕਿਰਦਾਰ ਬਹੁਤ ਘੱਟ ਹੁੰਦਾ, ਕਹਿੰਦਾ ਬਾਬੂ ਕਿ ਨਾਂ ਦੇ ਬਰਾਬਰ ਹੁੰਦਾ। ਤੇ ਜਿੱਥੇ ਕਿਰਦਾਰ ਹੁੰਦਾ ਉੱਥੇ ਇਹਨਾਂ ਚੀਜ਼ਾਂ ਦਾ ਸਤਿਕਾਰ ਬਹੁਤ ਜ਼ਿਆਦਾ ਹੁੰਦਾ ਕਿ ਅਸੀਂ ਬਰਾਬਰੀ ਨਹੀਂ ਕਰ ਸਕਦੇ। ਇਹ ਅਜੇ ਸਕੂਲ ਦੇ ਵਿੱਚ ਹੈ, ਤੁਸੀਂ ਇਹਨੂੰ ਯਕੀਨ ਕਰਿਆ ਜੇ ਤੁਸੀਂ ਅੱਜ ਇਹਦੇ ਉੱਤੇ ਸਟੈਂਡ ਨਹੀਂ ਲਿਆ ਨਾ, ਵਕਤ ਆਏਗਾ ਜਿੱਦਾਂ ਰਾਮਲੀਲਾ ਭਾਈ ਸਾਹਿਬ ਨੇ ਬੇਨਤੀ ਕਰ ਰਹੇ ਸਨ ਵੀ ਰਾਮਲੀਲਾ ਚੱਲਦੀਆਂ ਨੇ ਨਾ, ਉਹ ਰਾਮਲੀਲਾ ਵੀ ਚੱਲਣਗੀਆਂ। ਜਦੋਂ ਅਸੀਂ ਦੇਖੀਆਂ ਰਾਮਲੀਲਾ ਉਦੋਂ ਉਹਨਾਂ ਦਾ ਰੂਪ ਤਾਂ ਵੀ ਠੀਕ ਸੀ। ਅੱਜ ਜਿਹੜੀ ਰਾਮਲੀਲਾ ਤੁਸੀਂ ਦੇਖਦੇ ਹੋ 'ਚ ਗਾਣੇ ਵੱਜ ਰਹੇ ਹੁੰਦੇ, ਡਾਂਸ ਹੋ ਰਿਹਾ ਹੁੰਦਾ, ਇਹ ਇੱਦਾਂ ਦਾ ਸਮਾਂ ਆ ਜਾਣਾ ਹੈ ਜਿੱਦਣ ਕਿਰਦਾਰ ਬਾਹਰੀ ਘੜਦਿਆਂ ਅਸੀਂ ਅੰਦਰ ਵਾਲੇ। ਇਹ ਪੂਜਨਯੋਗ ਸ਼ਖਸੀਅਤਾਂ ਨੇ ਸਾਡੀਆਂ, ਸਾਹਿਬਜ਼ਾਦੇ ਜਿਹੜੇ ਨੇ ਮੰਨਣਯੋਗ ਨੇ ਸਾਡੇ, ਇਹ ਸਾਡੇ ਬਾਬੇ ਨੇ। ਅਸੀਂ ਇਹਨਾਂ ਦੇ ਆਹ ਰੂਪ ਬਣਾ ਕੇ, ਮੈਂ ਤਾਂ ਕਹਿੰਦਾ ਹੁੰਦਾ ਕਿ ਮੈਂ ਜਿਹੜੀ ਕਾਰਟੂਨ ਐਨੀਮੇਸ਼ਨ ਫਿਲਮਸ ਜਿਹੜੇ ਬਣਦੀਆਂ ਨੇ, ਇਹਨਾਂ ਦੇ ਹੱਕ ਵਿੱਚ ਵੀ ਜਿਹੜਾ ਮੈਂ ਕਦੇ ਵੀ ਹੱਕ ਦੇ ਵਿੱਚ ਆਵਾਜ਼ ਨਹੀਂ ਕਦੇ ਦੇਵਾਂਗਾ ਕਿ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਨਾ ਲੈ ਕੇ ਸਕੂਲਾਂ ਵਿੱਚ ਜਿਹੜਾ ਇਹ ਹੁਣ ਫੈਂਸੀ ਡਰੈਸ ਕੰਪੀਟੀਸ਼ਨ ਸਾਹਿਬਜ਼ਾਦਿਆਂ ਦੀ ਵਰਦੀਆਂ ਪਾ ਕੇ ਅਸੀਂ ਸਾਹਿਬਜ਼ਾਦੇ ਬਣਾਈਏ। ਇੱਦਾਂ ਤਾਂ ਨਹੀਂ ਲੱਗਦਾ ਕਿ ਜਿਹੜਾ ਪੰਜਾਬ ਸਰਕਾਰ ਦਾ ਕਦਮ ਆ, ਇਹਦਾ ਜਿਹੜਾ ਬੈਕ ਜਾਪਦਾ ਆ, ਉਹ ਜਿਹੜੀਆਂ ਮਨੋਕਲਪਿਤ ਸਾਹਿਬਜ਼ਾਦਿਆਂ ਦੀਆਂ, ਗੁਰੂ ਸਾਹਿਬਾਨ ਦੀਆਂ ਘੜੀਆਂ ਹੋਈਆਂ ਤਸਵੀਰਾਂ ਉਹਨਾਂ ਦੇ ਵਿੱਚੋਂ ਨਿਕਲਿਆ? ਹਾਂ, ਬਿਲਕੁਲ ਕਹਿ ਸਕਦੇ ਇਸ ਚੀਜ਼ ਨੂੰ, ਕਿਉਂਕਿ ਕਿਤੇ ਨਾ ਕਿਤੇ ਦਾ ਬੀਜ ਸੁੱਟਿਆ ਹੋਇਆ ਨਾ, ਉਹ ਪੁੰਗਰ ਕੇ ਦਿਖਾਉਂਦਾ, ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਪੁੰਗਰ ਕੇ ਕਿਤੇ ਨਾ ਕਿਤੇ ਆਪਣਾ ਫਲ ਜ਼ਰੂਰ ਦਿੰਦਾ। ਤੋ ਕਿਤੇ ਨਾ ਕਿਤੇ ਬੀਜ ਸੁੱਟਿਆ ਹੋਇਆ ਸੀਗਾ ਤਸਵੀਰਾਂ ਵਾਲਾ, ਉਹ ਬੀਜ ਭਾਵੇਂ ਫਿਲਮਾਂ ਦੇ ਰੂਪ ਦੇ ਵਿੱਚ ਹੈ, ਭਾਵੇਂ ਐਨੀਮੇਸ਼ਨਾਂ ਦੇ ਰੂਪ ਦੇ ਵਿੱਚ ਹੈ, ਉਹ ਫੁੱਟ ਕੇ ਹੁਣ ਸਾਹਮਣੇ ਆ ਤਾਂ ਰਿਹਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਲੰਘੇ ਸਮੇਂ ਦੇ ਦਰਮਿਆਨ ਸੈਂਟਰ ਸਰਕਾਰ ਦੇ ਵੱਲੋਂ ਵੀਰ ਬਾਲ ਦਿਵਸ ਦਾ ਨਾਮ ਦਿੱਤਾ ਗਿਆ, ਇਹਦੇ ਉੱਪਰ ਬਹੁਤ ਸਾਰੇ ਇਤਰਾਜ਼ ਉੱਠੇ ਔਰ ਖ਼ਾਸ ਤੌਰ 'ਤੇ ਸਿੱਖਾਂ ਦੇ ਵੱਡੇ ਤਬਕੇ ਦੇ ਵੱਲੋਂ ਇਸ ਚੀਜ਼ ਦੀ ਵਿਰੋਧਤਾ ਹੋਈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ ਵਿੱਚ ਉਹਨਾਂ ਵਡਮੁੱਲੀਆਂ ਸ਼ਹਾਦਤਾਂ ਨੂੰ ਵੀਰ ਬਾਲ ਦਿਵਸ ਦੇ ਨਾਮ ਦੇ ਨਾਲ ਨਹੀਂ ਯਾਦ ਕੀਤਾ ਜਾ ਸਕਦਾ। ਪਰ ਹਾਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਇੱਕ ਨਵੇਕਲੀ ਪਿਰਤ ਪਾ ਦਿੱਤੀ ਹੈ ਕਿ ਸਕੂਲਾਂ ਦੇ ਵਿੱਚ ਫੈਂਸੀ ਡਰੈਸ ਮੁਕਾਬਲੇ ਕਰਵਾਏ ਜਾ ਰਹੇ ਆ, ਸਾਹਿਬਜ਼ਾਦਿਆਂ ਦੇ ਰੂਪ ਘੜੇ ਜਾ ਰਹੇ, ਤਾਂ ਇਸੇ ਚੀਜ਼ ਨੂੰ ਲੈ ਕੇ ਵੱਡੇ ਇਤਰਾਜ਼ ਉੱਠਦੇ ਹੋਏ ਨਜ਼ਰ ਆ ਰਿਹਾ। ਸਾਡੇ ਨਾਲ ਧਾਰਮਿਕ ਸ਼੍ਰੇਣੀ ਦੇ ਨਾਲ ਸੰਬੰਧਿਤ ਸਕਾਲਰ ਨੇ ਜਗਦੀਪ ਸਿੰਘ, ਹਰਪ੍ਰੀਤ ਸਿੰਘ, ਗੱਲਬਾਤ ਕਰਾਂਗੇ। ਬਾਈ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇੱਦਾਂ ਦੇ ਜਿਹੜੇ ਸਮਾਗਮ ਉਲੀਕੇ ਜਾ ਰਹੇ, ਜਿਹਦੇ ਵਿੱਚ ਹੂਬਹੂ ਸਾਹਿਬਜ਼ਾਦਿਆਂ ਦੀ ਰੀਸ ਕੀਤੀ ਜਾ ਰਹੀ ਹੈ, ਮਾਤਾ ਗੁਜਰ ਕੌਰ ਦੀ ਰੀਸ ਕੀਤੀ ਜਾ ਰਹੀ ਆ, ਇਸ ਚੀਜ਼ ਨੂੰ ਸਿੱਖ ਸਿਧਾਂਤ ਦੇ ਐਂਗਲ ਤੋਂ ਦੇਖਣਾ ਹੋਵੇ ਤਾਂ ਫਿਰ ਕੀ ਸਮਝਿਆ ਜਾ ਸਕਦਾ ਹੈ ਜੀ? ਵੇਖੋ, ਇਹ ਜਿਹੜੀ ਜਦੋਂ ਅਸੀਂ ਸਿੱਖ ਫੀਲਡ ਦੇ ਨਾਲ ਸੰਬੰਧਿਤ ਅਸੀਂ ਗੱਲਬਾਤ ਕਰਦੇ ਹਾਂ ਨਾ, ਸਿੱਖੀ ਦੇ ਵਿੱਚ ਕਦੇ ਵੀ ਉਮਰਾਂ ਦੇ ਜਿਹੜੇ ਉਹ ਤਕਾਇਦੇ ਜਿਹੜੇ ਮੰਨੇ ਨਹੀਂ ਗਏ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦੇ ਅਸੀਂ ਜਦੋਂ ਜੀਵਨ ਨੂੰ ਪੜ੍ਹਦੇ ਹਾਂ, ਜਿਸ ਦਿਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਪੰਡਿਤ ਹਰਦਿਆਲ ਜੀ ਦੀ ਬਾਂਹ ਫੜ ਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ, ਜੇਕਰ ਤੇਰੇ ਕੋਲ ਆਹ ਜਨੇਊ ਹੈ ਤੇ ਤਾਂ ਮੈਂ ਜਨੇਊ ਜਿਹੜਾ ਪਾਉਣ ਨੂੰ ਉਹ ਮੈਂ ਤਿਆਰ ਹਾਂ। ਸਿੱਖੀ ਦੇ ਵਿੱਚ ਕਦੇ ਉਮਰਾਂ ਜਿਹੜੀਆਂ ਇਹ ਕਦੇ ਵੇਖੀਆਂ ਨਹੀਂ ਜਾ ਸਕਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਜਦੋਂ ਬਾਣੀ ਨੂੰ ਪੜ੍ਹਾਂਗੇ, ਸਤਿਗੁਰੂ ਜੀ ਕਹਿੰਦੇ ਸਿਆਣਪ ਜਿਹੜੀ ਆ
ਉਹ ਜਿਹੜੀ ਸਾਹਮਣੇ ਰੱਖੀ ਜਾ ਸਕਦੀ ਆ। ਗੁਰਬਾਣੀ ਦੇ ਜਦੋਂ ਤੁਸੀਂ ਸਿਧਾਂਤ ਨੂੰ ਪੜ੍ਹੋਗੇ, ਕਈ ਵਾਰ ਵੱਡੀ ਉਮਰ ਵਾਲਾ ਇਨਸਾਨ ਜਿਹੜਾ ਉਹ ਕਦੀ ਬੜੀ ਨਿਖਿੱਧ ਜੀ ਗੱਲ ਕਈ ਵਾਰੀ ਕਰ ਜਾਂਦਾ। ਹੁਣ ਜਦੋਂ ਸਾਹਿਬਜ਼ਾਦਿਆਂ ਦੇ ਅਸੀਂ ਸ਼ਖਸੀਅਤ ਨੂੰ ਪੜ੍ਹਦੇ ਹਾਂ ਜਾਂ ਵੇਖਦੇ ਹਾਂ, ਅਸੀਂ ਬੜੇ ਸਤਿਕਾਰ ਦੇ ਨਾਲ ਸ਼ਬਦ ਪੜ੍ਹਦੇ ਹਾਂ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਅਸੀਂ ਬਾਬੇ ਕਹਿ ਕੇ ਉਹਨਾਂ ਨੂੰ ਸੰਬੋਧਨ ਕਰਦੇ ਹਾਂ। ਜਦੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 7 ਤੇ 9 ਸਾਲ ਦੀਆਂ ਅਜੇ ਪੂਰੀਆਂ ਉਮਰਾਂ ਨਹੀਂ ਹੋਈਆਂ, ਵਜੀਦ ਖਾਨ ਦੇ ਸਾਹਮਣੇ ਜਦੋਂ ਜਾ ਕੇ ਗਰਕ ਕੇ ਬੁਲੰਦ ਆਵਾਜ਼ ਦੇ ਨਾਲ ਫਤਿਹ ਬੁਲਾ ਕੇ ਕਹਿਣਾ, ਵਜੀਦ ਖਾਨ ਤੂੰ ਸਾਨੂੰ ਛੱਡ ਕੇ ਤੇ ਦੇਖ, ਅਸੀਂ ਜੰਗਲਾਂ 'ਚ ਜਾਵਾਂਗੇ, ਫੌਜਾਂ ਇਕੱਠੀਆਂ ਕਰਾਂਗੇ, ਇਹ ਜੰਗ ਉਦੋਂ ਖਤਮ ਹੋਏਗੀ ਜਾਂ ਤੂੰ ਖਤਮ ਹੋਏਗਾ ਜਾਂ ਅਸੀਂ ਖਤਮ ਹੋਵਾਂਗੇ ਜਾਂ ਦੋਵੇਂ ਖਤਮ ਹੋਵਾਂਗੇ। ਜਿੰਨਾ ਤੱਕ ਖਾਲਸਾ ਜਿੰਦਾ ਰਹੇਗਾ, ਖਾਲਸਾ ਬਰਕਰਾਰ ਰਹੇਗਾ, ਤੇਰੇ ਜਿਉਣ ਦੀ ਜਿਹੜੀ ਤੂੰ ਆਪਣੀ ਜ਼ਿੰਦਗੀ ਨੂੰ ਬੜੀ ਸਿਖਰ ਮੰਨ ਕੇ ਬੈਠਾ ਹੈ, ਤੇਰੇ ਅੱਗਾਂ ਪੈਰਾਂ ਦੇ ਹੇਠਾਂ ਜਿਹੜੀ ਉਹ ਅੱਗ ਵਿਛਾਉਂਦਾ ਰਹੇਗਾ। ਇਹ ਜਿਹੜੀਆਂ ਸਕੂਲਾਂ ਦੇ ਵਿੱਚ ਪਹਿਲਾਂ ਤਾਂ ਸੈਂਟਰ ਗੌਰਮੈਂਟ ਨੇ ਵੀ ਇਹ ਜਿਹੜਾ ਸਾਨੂੰ ਕਈ ਵਾਰੀ ਲੋਲੀਪੌਪ ਦਿੱਤੇ ਜਾਂਦੇ, ਮਿੱਠੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਜੀ, ਇਹ ਸਾਰੀ ਗੱਲ ਇੱਥੋਂ ਸ਼ੁਰੂ ਹੁੰਦੀ ਕਿ ਨਹੁੰ ਮਾਸ ਦਾ ਰਿਸ਼ਤਾ, ਨਹੁੰ ਮਾਸ ਦਾ ਰਿਸ਼ਤਾ। ਸਿੱਖ ਤੇ ਜਿਹੜੇ ਹਿੰਦੂ ਨੇ ਨਹੁੰ ਮਾਸ ਦਾ ਰਿਸ਼ਤਾ, ਚਲੋ ਅਸੀਂ ਕਹਿੰਦੇ ਸਾਡੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਵਧੀਆ, ਪਰ ਜਿੱਥੇ ਸਿਧਾਂਤ ਦੇ ਨਾਲ ਜਦੋਂ ਅਸੀਂ ਗੱਲ ਖੜਾਂਗੇ, ਸਿਧਾਂਤ ਦੇ ਨਾਲ ਕਿਤੇ ਸਮਝੌਤਾ ਜਿਹੜਾ ਬਰਦਾਸ਼ਤ ਨਹੀਂ ਕਦੇ ਕੀਤਾ ਜਾਵੇਗਾ। ਸੈਂਟਰ ਗੌਰਮੈਂਟ ਵੱਲੋਂ ਪਹਿਲਾਂ ਇਹ ਸ਼ੁਰੂ ਕੀਤੀ ਗਈ ਸੀ ਚੀਜ਼ ਕਿ ਅਸੀਂ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਵੀਰ ਬਾਲ ਦਿਵਸ ਜਿਹੜਾ ਅਸੀਂ ਮਨਾਵਾਂਗੇ। ਉਸ ਤੋਂ ਬਾਅਦ ਹੁਣ ਸਕੂਲਾਂ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਸਟੇਟ ਲੈਵਲ ਦੇ ਉੱਤੇ ਵੀ, ਕਿ ਅਸੀਂ ਸਾਹਿਬਜ਼ਾਦਿਆਂ ਦੇ ਵਰਗੇ ਜਿਹੜੇ ਕੱਪੜੇ ਪਾ ਕੇ ਅਸੀਂ ਸਾਹਿਬਜ਼ਾਦੇ ਸਾਹਮਣੇ ਬਿਠਾ ਕੇ ਇਹਨਾਂ ਵਰਗੇ ਬਣੀਏ। ਨਹੀਂ, ਅਸੀਂ ਜੇ ਸਾਹਿਬਜ਼ਾਦੇ ਬਣਨਾ ਚਾਹੁੰਦੇ ਹਾਂ ਤੇ ਸਾਹਿਬਜ਼ਾਦਿਆਂ ਵਰਗੇ ਕਿਰਦਾਰ ਅਸੀਂ ਬਣਾਈਏ। ਅਸੀਂ ਇੱਕ ਸਾਡੇ ਨਾ ਆਮ ਪੰਜਾਬ ਦੇ ਵਿੱਚ ਪ੍ਰਚਾਰਕਾਂ ਵੱਲੋਂ ਵੀ, ਸਾਡੇ ਬਜ਼ੁਰਗਾਂ ਵੱਲੋਂ ਵੀ ਇੱਕ ਗੱਲ ਕੀਤੀ ਜਾਂਦੀ ਸੀ ਕਿ ਆਪਣੇ ਬੱਚਿਆਂ ਦੀ ਰਾਖੀ ਰੋਜ਼ਾਨਾ ਇੱਕ ਸਾਖੀ। ਅਸੀਂ ਗੁਰਬਾਣੀ ਦੇ ਨਾਲ ਜੋੜ ਕੇ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਅਸੀਂ ਉਹਨਾਂ ਦੇ ਕਿਰਦਾਰ ਵਰਗੇ ਉਹਨਾਂ ਦੇ ਕਿਰਦਾਰ ਬਣਾਈਏ। ਪਹਿਲੀ ਗੱਲ ਤਾਂ ਇਹ, ਅਸੀਂ ਆਪਣੇ ਬੱਚਿਆਂ ਦੇ ਜਿਹੜੇ ਕੇਸ ਆ ਨਾ, ਜਦੋਂ ਸਾਡਾ ਬੱਚਾ ਥੋੜ੍ਹਾ ਕੁ ਜਦੋਂ ਹੋਸ਼ ਸੰਭਾਲਣ ਦੇ ਯੋਗ ਹੋ ਜਾਵੇ, ਉਦੋਂ ਹੀ ਬੱਚੇ ਨੂੰ ਜਿਹੜਾ ਅਸੀਂ ਖੰਡੇ ਬਾਟੇ ਦੀ ਪੌਲ ਦੇ ਦਈਏ। ਤੇ ਸਾਡੇ ਮਾਂ ਪਿਓ ਵੱਲੋਂ ਆਹ ਚੀਜ਼ ਕੀਤੀ ਜਾਂਦੀ, ਨਹੀਂ ਜੀ ਅਜੇ ਹੱਸਣ ਖੇਡਣ ਦੇ ਦਿਨ ਨੇ ਜੀ, ਅਜੇ ਹੁਣੇ ਇਹਨੂੰ ਸਿੱਖੀ ਦਾ ਭਾਰ ਦੇ ਕੇ ਅਸੀਂ ਬਾਬੇ ਥੋੜ੍ਹੀ ਬਣਾਉਣਾ। ਨਹੀਂ, ਬੱਚਿਆਂ ਨੂੰ ਚਿਟਕ ਦਈਏ, ਖੰਡੇ ਬਾਟੇ ਦੀ ਪੌਲ ਦੇ ਕੇ ਬੱਚਿਆਂ ਨੂੰ ਖੰਡੇ ਬਾਟੇ ਦੀ ਪੌਲ ਦੇ ਨਾਲ ਜੋੜ ਕੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਅਸੀਂ ਕਿਰਦਾਰ ਵਿੱਚ ਘੜੀਏ। ਬਈ ਜਗਦੀਪ, ਸਭ ਤੋਂ ਪਹਿਲਾਂ ਸਵਾਲ ਤੇ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਵੱਖਰੀ ਜਿਹੀ ਪਿਰਤ ਜਾਪਦੀ ਹੈ ਕਿ ਸਕੂਲਾਂ ਦੇ ਵਿੱਚ ਪਾਈ ਹੋਈ ਹੈ ਸਾਹਿਬਜ਼ਾਦਿਆਂ ਦੀ ਰੀਸ ਕਰਨਾ, ਉਸ ਤਰੀਕੇ ਦਾ ਵਿਖਾਵਾ ਕਰਕੇ ਤਾਂ ਇੱਕ ਕਹਿ ਸਕਦੇ ਹਾਂ ਜਿਹੜਾ ਨਾਟਕੀ ਰੂਪ ਕੀਤਾ ਜਾ ਰਿਹਾ, ਕੀ ਇਹਦੇ ਨਾਲ ਸਹਿਮਤ ਹੋ ਤੁਸੀਂ ਕਿ ਇਦਾਂ ਕੀਤਾ ਜਾ ਸਕਦਾ ਆ? ਨਹੀਂ, ਬਿਲਕੁਲ ਨਹੀਂ। ਫਿਰ ਉਹ ਗੱਲ ਹੋ ਗਈ ਨਾ, ਜਦੋਂ ਅਸੀਂ ਮਾਫ ਕਰੋ ਮੈਂ ਸ਼ਬਦ ਵਰਤਣ ਲੱਗਿਆ, ਜਿਵੇਂ ਰਾਮਲੀਲਾ ਹੁੰਦੀਆਂ ਨੇ ਨਾ ਜੀ, ਤਾਂ ਜਦੋਂ ਪਰਦੇ ਦੇ ਉੱਤੇ ਜਾ ਕੇ ਔਨ ਸਕਰੀਨ ਤੇ ਹੋਰ ਕੁਝ ਹੈ ਤੇ ਪਿੱਛੇ ਜਾ ਕੇ ਦੇਖੋ, ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਤੁਸੀਂ ਸ਼ਿਵ ਜੀ ਨੂੰ ਤੁਸੀਂ ਰੱਬ ਕਹਿ ਕੇ ਪੂਜਦੇ, ਪਰ ਜਦੋਂ ਉਹਨਾਂ ਦੇ ਪਿੱਛੇ ਜਾ ਕੇ ਦੇਖਿਆ ਜਾਏਗਾ, ਉਹ ਤੁਹਾਨੂੰ ਹਰ ਚੁਫੜੀਆਂ ਸਿਗਰਟਾਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹਨਾਂ ਦੇ, ਜਿਹੜੇ ਕਿ ਰਾਮਚੰਦਰ ਦਾ ਰੂਪ ਧਾਰਨ ਕਰਦੇ ਜਾਂ ਸ਼ਿਵ ਜੀ ਦਾ। ਨਹੀਂ, ਇਹ ਪੂਜਨਯੋਗ ਸ਼ਖਸੀਅਤਾਂ ਨੇ ਸਾਡੀਆਂ, ਸਾਹਿਬਜ਼ਾਦੇ ਜਿਹੜੇ ਨੇ ਮੰਨਣਯੋਗ ਨੇ ਸਾਡੇ, ਇਹ ਸਾਡੇ ਬਾਬੇ ਨੇ। ਅਸੀਂ ਇਹਨਾਂ ਦੇ ਆਹ ਰੂਪ ਬਣਾ ਕੇ, ਮੈਂ ਤਾਂ ਕਹਿੰਦਾ ਹੁੰਦਾ ਕਿ ਮੈਂ ਜਿਹੜੀ ਕਾਰਟੂਨ ਐਨੀਮੇਸ਼ਨ ਫਿਲਮਸ ਜਿਹੜੇ ਬਣਦੀਆਂ ਨੇ, ਇਹਨਾਂ ਦੇ ਹੱਕ ਵਿੱਚ ਵੀ ਜਿਹੜਾ ਮੈਂ ਕਦੇ ਵੀ ਹੱਕ ਦੇ ਵਿੱਚ ਆਵਾਜ਼ ਨਹੀਂ ਕਦੇ ਦੇਵਾਂਗਾ ਕਿ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਨਾ ਲੈ ਕੇ ਸਕੂਲਾਂ ਵਿੱਚ ਜਿਹੜਾ ਇਹ ਹੁਣ ਫੈਂਸੀ ਡਰੈਸ ਕੰਪੀਟੀਸ਼ਨ ਸਾਹਿਬਜ਼ਾਦਿਆਂ ਦੀ ਵਰਦੀਆਂ ਪਾ ਕੇ ਅਸੀਂ ਸਾਹਿਬਜ਼ਾਦੇ ਬਣਾਈਏ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਅਸੀਂ ਆਪਣੇ ਬੱਚਿਆਂ ਦੇ ਕਿਰਦਾਰ ਜਿਹੜੇ ਆ ਉਹ ਸਾਹਿਬਜ਼ਾਦਿਆਂ ਵਰਗੇ ਬਣਾਈਏ, ਨਾ ਕਿ ਅਸੀਂ ਕੱਪੜੇ ਪਾ ਕੇ ਸਾਹਿਬਜ਼ਾਦਿਆਂ ਵਰਗੇ ਤਾਂ ਅਸੀਂ ਕਹੀਏ ਕਿ ਵੇਖੋ ਜੀ ਆਹ ਸਾਹਿਬਜ਼ਾਦੇ ਨੇ। ਨਹੀਂ, ਅਸੀਂ ਬੱਚਿਆਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਗੁਰਬਾਣੀ ਦੇ ਨਾਲ ਜੋੜੀਏ। ਸ਼ਖਸੀਅਤਾਂ ਸਾਡੀਆਂ ਜਿਹੜੀਆਂ ਨੇ ਉਹ ਸਾਡੇ ਕਿਰਦਾਰ ਵਿੱਚੋਂ ਸਾਡੇ ਉਗੜ ਕੇ ਸਾਡੇ ਸਾਹਮਣੇ ਆਉਣੇ ਚਾਹੀਦੇ। ਹਰਪ੍ਰੀਤ ਸਿੰਘ ਗੱਲਬਾਤ ਕਰਦੇ। ਬਈ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਮੈਂ ਜਗਦੀਪ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਆਪਣਾ ਸੁਝਾਅ ਰੱਖਿਆ, ਓਪੀਨੀਅਨ ਰੱਖਿਆ, ਤਾਂ ਕੀ ਲੱਗਦਾ ਕਿ ਜਿਹੜਾ ਇਹ ਪੰਜਾਬ ਸਰਕਾਰ ਦੇ ਵੱਲੋਂ ਨਿਵੇਕਲੀ ਪਿਰਤ ਪਾਉਣਾ, ਇਸ ਤੋਂ ਪਹਿਲਾਂ ਸੈਂਟਰ ਸਰਕਾਰ ਦੇ ਵੱਲੋਂ ਵੀਰ ਬਾਲ ਦਿਵਸ ਦਾ ਨਾਮ ਦੇਣਾ, ਇਹਨਾਂ ਚੀਜ਼ਾਂ ਨੂੰ ਸਟੈਪ ਬਾਏ ਸਟੈਪ ਵੱਖੋ ਵੱਖਰੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ, ਤੁਸੀਂ ਇਹਦੇ ਬਾਰੇ ਕੀ ਓਪੀਨੀਅਨ? ਜਦੋਂ ਅਸੀਂ ਸ਼ਬਦਾਂ ਦੇ ਉੱਤੇ ਵੇਖਦੇ ਹਾਂ ਨਾ, ਫਿਰ ਮਸਲਾ ਬਹੁਤ ਛੋਟਾ ਨਹੀਂ ਹੁੰਦਾ। ਅਸਲ 'ਚ ਕਈ ਵਾਰ ਖੇਡ ਬਹੁਤ ਵੱਡੀ ਹੁੰਦੀ ਆ, ਅਸੀਂ ਸਮਝਣ ਲੱਗਿਆਂ ਉਹਨੂੰ ਦੇਰ ਕਰਦੇ ਹਾਂ। ਜਦੋਂ ਸ਼ਬਦ ਵਰਤਿਆ ਗਿਆ ਨਾ ਵੀਰ ਬਾਲ ਦਿਵਸ, ਤੇ ਸਾਡੇ ਵੀ ਦੇਖੋ ਦੂਜਾ ਕੀ ਕਹਿ ਰਿਹਾ ਹੈ, ਉਹ ਸਾਡੇ ਉੱਤੇ ਪ੍ਰਭਾਵ ਪਾਉਂਦਾ ਹੈ, ਪਰ ਉਸ ਤੋਂ ਜ਼ਿਆਦਾ ਪ੍ਰਭਾਵ ਹੁੰਦਾ ਵੀ ਅਸੀਂ ਕੀ ਕਬੂਲ ਕਰ ਰਹੇ ਹਾਂ। ਜਿੱਦਣ ਸਾਡੇ ਬੰਦਿਆਂ ਨੇ ਇਹ ਗੱਲ ਨੂੰ ਕਬੂਲ ਕਰ ਲਿਆ ਤੇ ਉਸ ਢੰਗ ਦੇ ਨਾਲ ਉਹਦੀ ਵਿਰੋਧਤਾ ਨਾ ਕਰ ਪਾਏ ਵੀ ਇਹ ਠੀਕ ਸ਼ਬਦ ਨਹੀਂ ਹੈਗੇ, ਆਪਣੇ ਆਪ ਨੂੰ ਉਸ ਸਾਡੇ ਕੋਲ ਵੱਡੇ ਪਲੇਟਫਾਰਮ ਹੈਗੇ ਸਨ, ਪਰ ਉੱਦਾਂ ਦੀ ਆਵਾਜ਼ ਚੁੱਕੀ ਨਹੀਂ ਗਈ।
ਜਿੱਦਾਂ ਦੀ ਚੁੱਕੀ ਜਾਣੀ ਚਾਹੀਦੀ ਸੀ, ਜਿੱਦਾਂ ਉਹਨਾਂ ਸ਼ਬਦਾਂ ਨੂੰ ਸੰਸਾਰ ਦੇ, ਸਮਾਜ ਦੇ, ਖਾਸ ਕਰਕੇ ਸਾਡੇ ਆਪਣੇ ਬੰਦਿਆਂ ਦੇ ਸਾਹਮਣੇ ਜਿੱਦਾਂ ਉਹ ਸ਼ਬਦਾਂ ਦੀ ਵਿਆਖਿਆ ਹੋਣੀ ਚਾਹੀਦੀ ਸੀ, ਉੱਦਾਂ ਨਹੀਂ ਆ ਸਕੀ। ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਵੀ ਇੰਜ ਲੱਗਣ ਲੱਗ ਗਿਆ ਵੀ ਇਹ ਵੱਡਾ ਮਸਲਾ ਨਹੀਂ ਹੈਗਾ। ਸੈਂਟਰਲ ਗਵਰਨਮੈਂਟ ਨੇ ਵਰਤਿਆ ਸ਼ਬਦ ਵੀਰ ਬਾਲ ਦਿਵਸ, ਉਸੇ ਲੜੀ ਦੇ ਵਿੱਚੋਂ ਨਿਕਲਿਆ ਹੋਇਆ ਬਾਅਦ 'ਚ ਪੰਜਾਬ ਗਵਰਨਮੈਂਟ ਨੇ ਉਹਨੂੰ ਕਿਰਦਾਰਾਂ ਦੇ ਰੂਪ ਦੇ ਵਿੱਚ ਬਾਹਰੀ ਤੌਰ ਦੇ ਉੱਤੇ ਕੱਪੜੇ ਪਹਿਨਾ ਕੇ, ਡਰੈਸ ਪਾ ਕੇ, ਫੈਂਸੀ ਡਰੈਸ ਦੇ ਨਾਂ ਦੇ ਉੱਤੇ ਉਹ ਰੂਪ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਅਜੇ ਸਕੂਲ ਦੇ ਵਿੱਚ ਹੈ। ਤੁਸੀਂ ਇਹਨੂੰ ਯਕੀਨ ਕਰਿਆ ਜੇ ਤੁਸੀਂ ਅੱਜ ਇਹਦੇ ਉੱਤੇ ਸਟੈਂਡ ਨਹੀਂ ਲਿਆ ਨਾ, ਵਕਤ ਆਏਗਾ ਜਿੱਦਾਂ ਰਾਮਲੀਲਾ ਭਾਈ ਸਾਹਿਬ ਨੇ ਬੇਨਤੀ ਕਰ ਰਹੇ ਸਨ ਵੀ ਰਾਮਲੀਲਾ ਚੱਲਦੀਆਂ ਨੇ ਨਾ, ਉਹ ਰਾਮਲੀਲਾ ਵੀ ਚੱਲਣਗੀਆਂ। ਜਦੋਂ ਅਸੀਂ ਦੇਖੀਆਂ ਰਾਮਲੀਲਾ ਉਦੋਂ ਉਹਨਾਂ ਦਾ ਰੂਪ ਤਾਂ ਵੀ ਠੀਕ ਸੀ। ਅੱਜ ਜਿਹੜੀ ਰਾਮਲੀਲਾ ਤੁਸੀਂ ਦੇਖਦੇ ਹੋ 'ਚ ਗਾਣੇ ਵੱਜ ਰਹੇ ਹੁੰਦੇ, ਡਾਂਸ ਹੋ ਰਿਹਾ ਹੁੰਦਾ ਹੈ। ਇਹ ਇਦਾਂ ਦਾ ਸਮਾਂ ਆ ਜਾਣਾ ਹੈ ਜਿੱਦਣ ਕਿਰਦਾਰ ਬਾਹਰੀ ਘੜਦਿਆਂ ਅਸੀਂ ਅੰਦਰ ਵਾਲੇ, ਅਸਲ 'ਚ ਕਾਰਨ ਵੀ ਇਹੀ ਹੈ ਬਾਹਰੋਂ ਜੋੜਨਾ। ਜਦੋਂ ਚੀਜ਼ਾਂ ਨੂੰ ਬਾਹਰੋਂ ਸਾਨੂੰ ਦਿਖਾਇਆ ਜਾਂਦਾ ਨਾ, ਜਿੱਦਣ ਅਸੀਂ ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਵੀ ਸਾਖੀ ਜ਼ਰੂਰੀ ਹੈ ਨਾ, ਅਸਲ 'ਚ ਬਾਹਰੋਂ ਦਿਖਾਉਣ ਵਾਲੀਆਂ ਚੀਜ਼ਾਂ ਭਰਮਾਈਆਂ ਹੀ ਤਾਂ ਜਾ ਰਹੀਆਂ, ਸਾਨੂੰ ਦਿਖਾਈਆਂ ਹੀ ਤਾਂ ਜਾ ਰਹੀਆਂ ਨੇ, ਅਸੀਂ ਉਹ ਸਾਖੀਆਂ ਛੱਡ ਦਈਏ। ਜਦੋਂ ਗੁਰੂ ਸਾਹਿਬ ਕਹਿ ਰਹੇ ਨੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਗੁਰੂ ਸਾਹਿਬ ਨੇ ਤਸਵੀਰਾਂ ਦੇ ਨਾਲ ਨਹੀਂ ਜੋੜਿਆ। ਸਤਿਗੁਰੂ ਨੇ ਸਾਨੂੰ ਸ਼ੁਰੂਆਤ ਤੋਂ ਹੀ, ਤੁਸੀਂ ਇਹਨੂੰ ਕੇਵਲ ਅੱਜ ਦੇ ਵਰਤਾਰੇ 'ਚ ਨਾ ਲਓ ਵੀ ਬਾਹਰੀ ਦਿੱਖ ਅੱਜ ਕੱਪੜੇ ਪਾ ਕੇ ਜਾਂ ਉਹਨਾਂ ਦਾ ਰੂਪ ਬਾਹਰੀ ਤੌਰ 'ਤੇ ਤਿਆਰ ਕਰਕੇ ਵਰਤ ਰਹੇ ਆ। ਇਹ ਖੇਡ ਬਹੁਤ ਲੰਬੀ ਹੈ। ਜਦੋਂ ਤੱਕ ਤੁਸੀਂ ਇਹ ਨਹੀਂ ਮੰਨਦੇ ਗੁਰਮੂਰਤ ਗੁਰ ਸ਼ਬਦ ਹੈ, ਜਦੋਂ ਤੱਕ ਤੁਸੀਂ ਕਿਰਦਾਰਾਂ ਦੀਆਂ ਤਸਵੀਰਾਂ ਬਣਾਉਣੀਆਂ ਨਹੀਂ ਛੱਡਦੇ, ਉਦੋਂ ਤੱਕ ਤੁਸੀਂ ਇਹਨਾਂ ਡਰੈਸਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ। ਇੱਕ ਪਾਸੇ ਤੇ ਇਸ ਚੀਜ਼ ਦਾ ਹੇਜ਼ ਕੀਤਾ ਜਾ ਰਿਹਾ ਕਿ ਜਿਹੜੀਆਂ ਵੱਡੀਆਂ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸ਼ਤਾਬਦੀਆਂ ਨੇ ਉਹ ਮਨਾਈਆਂ ਜਾ ਰਹੀਆਂ। ਦੂਜੇ ਪਾਸੇ ਕੀ ਲੱਗਦਾ ਕਿੰਨਾ ਸ਼ਹੀਦੀ ਦਿਹਾੜਿਆਂ ਦੀ ਆੜ ਦੇ ਵਿੱਚ ਪ੍ਰੀ ਪਲਾਨਡ ਸਾਰਾ ਕੁਝ ਕੀਤਾ ਜਾ ਰਿਹਾ ਸਿੱਖਾਂ ਦੇ ਸਿਧਾਂਤ ਨੂੰ ਵਿਗਾੜਨ ਵਾਸਤੇ? ਫਿਰ ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸਾਨੂੰ ਇਹ ਭੁਲੇਖਾ ਹੈ ਵੀ ਤਸਵੀਰਾਂ ਜਾਂ ਜਿੱਦਾਂ ਐਨੀਮੇਟਡ ਮੂਵੀਜ਼ ਜਾਂ ਦੂਜੀਆਂ ਮੂਵੀਜ਼ ਜਿਹੜੀਆਂ ਨੇ ਉਹ ਪ੍ਰਚਾਰ, ਸਾਨੂੰ ਦੂਜੇ ਨਹੀਂ। ਹੁਣ ਤੁਸੀਂ ਵੀਡੀਓ ਪਾਓਗੇ ਨਾ, ਤੁਹਾਨੂੰ ਥੱਲੇ ਕਮੈਂਟ ਮਿਲਣਗੇ ਜੀ ਇਹ ਤੁਸੀਂ ਪ੍ਰਚਾਰ ਹੋਣ ਨਹੀਂ ਦਿੰਦੇ। ਸਾਨੂੰ ਇਹ ਸਮਝਣਾ ਪਏਗਾ ਵੀ ਅਸਲ 'ਚ ਪ੍ਰਚਾਰ ਜਾਂ ਬਾਹਰੋਂ, ਮੈਂ ਅਕਸਰ ਬੇਨਤੀ ਕਰਦਾ ਨਾ ਵੀ ਅਸੀਂ ਨਾ ਕਈ ਵਾਰ ਸਾਨੂੰ ਇਹ ਦਲੀਲ ਮਿਲਦੀ ਜਦੋਂ ਅਸੀਂ ਫੀਲਡ 'ਚ ਵਿਚਰੀਦਾ ਹੈ ਵੀ ਪ੍ਰਚਾਰ ਦੇ ਨਾਲ ਉਨਾ ਫਰਕ ਨਹੀਂ ਪਿਆ ਜਿੰਨੀਆਂ ਗਾਇਕਾਂ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਨੇ, ਬੱਚਿਆਂ ਨੇ, ਯੂਥ ਨੇ ਪੱਗਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਕੀ ਕੀਤਾ? ਤੁਸੀਂ ਚੇਤੇ ਰੱਖਿਆ ਜੇ ਜਿਹੜੀ ਪੱਗ, ਜਿਹੜੀ ਦਸਤਾਰ ਕਿਸੇ ਗਾਇਕ ਦੇ ਸਿਰ ਤੋਂ ਸਾਡੇ ਸਿਰ ਤੇ ਆਈ ਆ ਨਾ, ਉਹ ਦਸਤਾਰ ਤੁਹਾਨੂੰ ਸਿਰ ਉੱਚਾ ਕਰਕੇ ਜਿਉਣਾ ਨਹੀਂ ਸਿਖਾਏਗੀ, ਉਹ ਤੁਹਾਡੇ 'ਚ ਕਿਰਦਾਰ ਨਹੀਂ ਭਰ ਸਕਦੀ। ਉਹ ਦਸਤਾਰ ਤੁਹਾਨੂੰ ਫਿਰ ਬਾਂਹ ਫੜਨੀ ਸਿਖਾਏਗੀ ਤੁਰੀ ਜਾਂਦੀ ਕੁੜੀ ਦੀ। ਤੁਸੀਂ ਬਾਅਦ 'ਚ ਜਦੋਂ ਅਸੀਂ ਕਹਿੰਦੇ ਆ ਨਾ ਮੇਲੇ 'ਚ ਪੱਗ ਵਾਲੇ ਮੁੰਡੇ ਨੇ ਆਹ ਗਲਤ ਕੰਮ ਕੀਤਾ, ਉਹ ਪੱਗ ਵਾਲਾ ਜ਼ਰੂਰ ਸੀ ਪਰ ਉਹ ਪੱਗ ਨਾ ਤੇ ਸਾਹਿਬਜ਼ਾਦਿਆਂ ਵਾਲੀ ਸੀ, ਨਾ ਗੁਰੂ ਸਾਹਿਬਾਨ ਵਾਲੀ ਸੀ, ਨਾ ਸਾਡੇ ਯੋਧਿਆਂ ਵਾਲੀ ਸੀ। ਉਹ ਪੱਗ ਲੱਚਰਤਾ ਸੰਸਾਰ ਦੇ ਵਿੱਚ, ਸਮਾਜ ਵਿੱਚ ਵਰਤਾਉਣ ਵਾਲਿਆਂ ਦੇ ਸਿਰ ਤੋਂ ਆਈ ਹੈ। ਇੱਦਾਂ ਹੀ ਜਦੋਂ ਅਸੀਂ ਇਹ ਗੱਲ ਕਹੀ ਵੀ ਬੱਚਿਆਂ ਨੂੰ ਜਾਣਕਾਰੀ ਨਹੀਂ ਹੈ ਜੀ, ਜੇ ਸਾਹਿਬਜ਼ਾਦਿਆਂ ਦਾ ਪਹਿਰਾਵਾ ਪਹਿਨ ਕੇ ਉਹ ਵਾਲਾ ਰੂਪ ਤਿਆਰ ਕਰਕੇ ਖੜੇ ਹੋ ਜਾਣਗੇ ਤੇ ਲੋਕਾਂ ਨੂੰ ਸਾਹਿਬਜ਼ਾਦਿਆਂ ਦੇ ਬਾਬਤ ਪਤਾ ਲੱਗੇਗਾ। ਤੁਹਾਨੂੰ ਪਿਛਲੇਰੀਆਂ ਘਟਨਾਵਾਂ ਪਿਛਲੇ ਸਾਲ ਦੀਆਂ ਤੁਸੀਂ ਦੇਖੀਆਂ ਹੋਣਗੀਆਂ, ਜਦੋਂ ਉਹਨਾਂ ਥਾਵਾਂ 'ਤੇ ਖਾਸ ਕਰਕੇ ਜਿੱਥੇ ਸਿੱਖੀ ਬਾਰੇ ਬਹੁਤਾ ਪਤਾ ਨਹੀਂ ਹੈ, ਬੱਚੇ ਜਿਨ੍ਹਾਂ ਦੇ ਕੇਸ ਨਹੀਂ ਹੈਗੇ ਸੀ ਸਿਰ 'ਤੇ, ਉਹਨਾਂ ਨੇ ਦਸਤਾਰਾਂ ਬੰਨੀਆਂ ਹੋਈਆਂ ਨੇ, ਉੱਤੋਂ ਦੀ ਸ਼੍ਰੀ ਸਾਹਿਬ ਪਾਈ ਹੋਈ ਆ, ਰੂਪ ਬਾਹਰੀ ਤੌਰ ਦੇ ਉੱਤੇ ਸਾਹਿਬਜ਼ਾਦਿਆਂ ਵਾਲਾ ਹੈ। ਪਰ ਜਦੋਂ ਉਹ ਰੂਪ ਸਟੇਜ ਦੇ ਉੱਤੇ ਪਰਫਾਰਮ ਕਰਦਾ ਹੈ, ਭਾਵੇਂ ਤੁਹਾਨੂੰ ਇੱਕ ਵਾਰ ਉਹਦਾ ਭੁਲੇਖਾ ਪੈ ਜੇ, ਪਰ ਤੁਸੀਂ ਇਹ ਚੇਤਾ ਰੱਖਿਆ ਜੇ ਕਿਰਦਾਰ ਨਹੀਂ ਹੈਗਾ ਤੇ ਤੁਹਾਡੇ, ਇੱਕ ਹੋਰ ਗੁਰਬਾਣੀ ਨੇ ਬੜਾ ਨਾ ਸਾਨੂੰ ਹਰੇਕ ਮੁੱਦੇ 'ਤੇ ਬੜਾ ਸਪਸ਼ਟ ਕੀਤਾ ਹੈ। ਸਾਡੀ ਇੱਕ ਮੁਸ਼ਕਲ ਬਣ ਗਈ ਹੈ ਵੀ ਅਸੀਂ ਹੁਣ ਨਾ ਸਾਰਾ ਕੁਝ ਸ਼ਾਰਟਕਟ ਚਾਹੁੰਦੇ ਹਾਂ, ਸੌਖਾ ਜਿਹਾ। ਗੁਰਬਾਣੀ ਨੇ ਕਿਹਾ ਸੀ ਵੀ ਪਹਿਲੇ ਮਨ ਪ੍ਰਬੁੱਧ ਹੈ ਆਪਣਾ, ਪਾਛਾ ਵਰ ਜਾਵੇ। ਭਾਈ ਮਰਦਾਨਾ ਜੀ ਜੇ ਨਾਲ ਜਾ ਰਹੇ ਨੇ ਨਾ, ਸਤਿਗੁਰੂ ਨੇ, ਤੁਸੀਂ ਪੁਰਾਤਨ ਜਨਮ ਸਾਖੀਆਂ ਨੂੰ ਪੜ੍ਹ ਕੇ ਦੇਖੋ, ਸਰੋਤਾਂ ਨੂੰ ਪੜ੍ਹ ਕੇ ਦੇਖੋ, ਤੁਹਾਨੂੰ ਸਾਫ਼ ਮਿਲੇਗਾ। ਭਾਈ ਮਰਦਾਨਾ ਜੀ ਨੂੰ ਨਾਲ ਖੜਿਆ ਤੇ ਸਾਹਿਬ ਨੇ ਪਹਿਲਾ ਹੁਕਮ ਕੀਤਾ ਸੀ ਵੀ ਕੇਸਾਂ ਦੀ ਸੰਭਾਲ ਕਰਨੀ, ਆਏ ਗਏ ਸੰਸਾਦ ਦੀ ਟਹਿਲ ਕਰਨੀ ਹੈ। ਕੇਸਾਂ ਦੀ ਸੰਭਾਲ ਮੇਰੇ ਨਾਲ ਜਾ ਰਿਹਾ ਤੇ ਜੇ ਘੱਟੋ ਘੱਟ ਤੂੰ ਸ਼ੁਰੂਆਤ ਤਾਂ ਕਰਨੀ ਪਏਗੀ ਨਾ ਮੰਨਣ ਤੋਂ ਵੀ ਜੇ ਰੂਪ ਮੇਰੇ ਵਾਲਾ ਬਣਾਉਣਾ ਹੈ, ਜੇ ਮੇਰੇ ਨਾਲ ਤੁਰਨਾ ਹੈ। ਸਤਿਗੁਰੂ ਨੇ 239 ਸਾਲ ਬਾਅਦ ਸਾਨੂੰ ਇਹ ਸ਼ਬਦ ਵਰਤਿਆ ਸੀ, ਖਾਲਸਾ ਮੇਰੋ ਰੂਪ ਹੈ ਖਾਸ। ਉਹ ਤਾਂ ਮਿਲੇਗਾ
ਜਿੱਦਣ ਤੁਸੀਂ ਇੱਕ ਓੰਕਾਰ ਤੋਂ ਲੈ ਕੇ ਸ਼ੁਰੂ ਕਰਦਿਆਂ ਹੋਇਆਂ, ਜਿਹਨੂੰ ਸਾਡੇ ਇਤਿਹਾਸਕਾਰਾਂ ਨੇ ਸ਼ਬਦ ਵਰਤਿਆ ਹੈ ਰਬਾਬ ਤੋਂ ਖੰਡੇ ਤੱਕ, ਉਹ ਉਦਣ ਹੀ ਆਏਗਾ ਜਿੱਦਣ ਇੱਕ ਓੰਕਾਰ ਤੋਂ ਸ਼ੁਰੂ ਕਰੋਗੇ। ਜੇ ਇੱਕ ਓੰਕਾਰ ਨਹੀਂ ਨਾ ਸਾਡੇ ਜੀਵਨ 'ਚ ਹੈਗਾ, ਤੁਸੀਂ ਬਾਹਰੀ ਪਹਿਰਾਵੇ ਵਾਲਿਆਂ ਤੋਂ ਵੇਖ ਕੇ ਇੱਕ ਵਾਰ ਪ੍ਰਭਾਵਿਤ ਹੋ ਸਕਦੇ ਹੋ ਵੀ ਸੋਹਣਾ ਲੱਗ ਰਿਹਾ ਹੈ, ਪਰ ਤੁਹਾਡੇ ਜੀਵਨ 'ਚ ਨਹੀਂ ਆਏਗਾ। ਪਿਛਲੇ ਦਿਨਾਂ ਦੇ ਵਿੱਚ ਸ਼ਤਾਬਦੀ ਦਿਹਾੜੇ ਮੌਕੇ ਜਥੇਦਾਰ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਆਪਸ ਦੇ ਵਿੱਚ ਕਨਫਲਿਕਟ ਵੀ ਪੈਦਾ ਹੋਇਆ ਸੀ। ਉਹਨਾਂ ਨੇ ਇਸ ਗੱਲ ਦੀ ਦਾਅਵੇਦਾਰੀ ਕੀਤੀ ਸੀ ਕਿ ਇੱਦਾਂ ਦੇ ਜਿਹੜੇ ਸ਼ਹੀਦਾਂ ਦੇ ਦਿਹਾੜੇ ਆ ਕਿਸ ਤਰੀਕੇ ਦੇ ਨਾਲ ਮਨਾਉਣੇ ਆ, ਸਿੱਖੀ ਸਿਧਾਂਤਾਂ ਦੇ ਅਨੁਸਾਰ ਗੁਰਮਤਿ ਸਮਾਗਮਾਂ ਦੀ ਰੂਪਰੇਖਾ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ। ਤਾਂ ਇਸੇ ਚੀਜ਼ ਨੂੰ ਲੈ ਕੇ ਸੀਐਮ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ, ਬਹੁਤ ਸਾਰੀਆਂ ਬਿਆਨਬਾਜ਼ੀਆਂ ਹੋਈਆਂ। ਤਾਂ ਕੀ ਲੱਗਦਾ ਕਿ ਫਿਰ ਆ ਜਿਹੜਾ ਇੱਕ ਨਵੀਕਲੀ ਨਵੀਂ ਪਿਰਤ ਪਾਈ ਹੈ ਪੰਜਾਬ ਸਰਕਾਰ ਨੇ, ਇਸ ਤੋਂ ਬਾਅਦ ਮੰਨ ਲਿਆ ਜਾਵੇ ਕਿ ਜਿਹੜੀ ਜਥੇਦਾਰ ਸਾਹਿਬ ਨੇ ਉਸ ਦਿਨ ਟਿੱਪਣੀ ਕੀਤੀ ਸੀ ਉਹ ਬਿਲਕੁਲ ਵਾਜਬ ਸੀਗੀ? ਦੇਖੋ, ਜਥੇਦਾਰ ਸਾਹਿਬ ਨੇ ਟਿੱਪਣੀ ਕੀਤੀ ਹੈ, ਬਿਲਕੁਲ ਵਾਜਬ ਹੈ। ਬਾਕੀ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਨੂੰ ਕੇਵਲ ਇਸ ਗੱਲ ਨਾਲ ਵਾਸਤਾ ਹੁੰਦਾ ਹੈ ਵੀ ਅਸੀਂ ਰਾਜਨੀਤੀ ਆਪਣੀ ਚਮਕਾਉਣੀ ਆ। ਧਰਮ ਦਾ ਕੀ ਖਿਆਲ ਹੈ ਉਹ ਭਗਵੰਤ ਮਾਨ ਸਾਹਿਬ ਦੇ ਬਾਰੇ ਤੁਸੀਂ ਆਪ ਸਾਰਾ ਕੁਝ ਜਾਣਦੇ ਹੋ, ਹੈ ਨਾ ਜੀ। ਜਿਹੜਾ ਬਾਹਰੀ ਤੌਰ ਦੇ ਉੱਤੇ ਅਸੀਂ ਹਮੇਸ਼ਾ ਇੱਕੋ ਗੱਲ ਨੂੰ ਬਾਰ-ਬਾਰ ਦੁਹਰਾਉਂਦੇ ਹਾਂ ਵੀ ਅਕਾਲ ਤਖਤ ਮਹਾਨ ਹੈ। ਉੱਥੇ ਬੈਠਾ ਬੰਦਾ ਸ਼ਾਇਦ ਕੋਈ ਗਲਤੀ ਕਰ ਦੇਵੇ, ਦਾ ਭਾਵ ਇਹ ਨਹੀਂ ਵੀ ਅਸੀਂ ਉਸ ਸੰਸਥਾ ਦਾ ਵਿਰੋਧ ਕਰਨ ਲੱਗ ਜਾਵਾਂਗੇ। ਸੰਸਥਾ ਸਿਰਮੌਰ ਸੀ, ਹੈਗੀ ਆ ਤੇ ਰਹੇਗੀ। ਜੇ ਉੱਥੋਂ ਕੋਈ ਟਿੱਪਣੀ ਹੋ ਰਹੀ ਹੈ, ਜਿਹੜੀ ਉੱਥੋਂ ਗੱਲ ਕਹੀ ਜਾ ਰਹੀ, ਜੇ ਗੁਰਮਤ ਤੋਂ ਵਿਰੋਧ ਹੈ, ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕੇਵਲ ਨਿੱਜੀ ਖਹਿਬਾਜੀ ਜਾਂ ਫਿਰ ਰਾਜਨੀਤੀ ਦੇ ਕਰਕੇ ਜਥੇਦਾਰ ਸਾਹਿਬ ਦੇ ਉੱਤੇ ਹੁਣ ਜਥੇਦਾਰ ਸਾਹਿਬ ਨੇ ਜਿਹੜੀਆਂ ਚੀਜ਼ਾਂ ਨੂੰ ਰੋਕਿਆ, ਉਹਨਾਂ ਦੇ ਬਰਾਬਰ ਖੜਾ ਕਰਨ ਦਾ ਯਤਨ ਕੀਤਾ। ਤੁਸੀਂ ਅਨੰਦਪੁਰ ਸਾਹਿਬ ਦੀ ਲੱਗੀ ਹੋਈ ਸਟੇਜ ਨੂੰ ਤੁਸੀਂ ਦੇਖ ਸਕਦੇ ਹੋ, ਉਹਦੇ 'ਚ ਵਾਪਰਿਆ ਕੀ ਹੈ ਕਿ ਉਹਦੇ ਵਿੱਚ ਸਿੱਖੀ ਦਾ ਜਾਂ ਪੰਜਾਬ ਦਾ ਕੋਈ ਉਹ ਚੀਜ਼ ਹੈਗੀ ਸੀ ਜਿਹੜਾ ਅਨੰਦਪੁਰ ਸਾਹਿਬ ਹੋਣੀ ਚਾਹੀਦੀ ਸੀ। ਸਾਨੂੰ ਪਾਤਸ਼ਾਹ ਨੇ ਰਾਜਨੀਤੀ ਨਹੀਂ ਦਿੱਤੀ, ਸਾਨੂੰ ਇਹ ਸਮਝਣਾ ਪਏਗਾ। ਅਸੀਂ ਭੁਲੇਖੇ 'ਚ ਹਾਂ ਵੀ ਪਾਤਸ਼ਾਹ ਨੇ ਜੇ ਮੀਰੀ ਤੇ ਪੀਰੀ ਦਿੱਤੀ ਹੈ ਤੇ ਮੀਰੀ ਦਾ ਭਾਵ ਰਾਜਨੀਤੀ ਹੈ, ਨਹੀਂ। ਰਾਜਨੀਤੀ ਦਾ ਭਾਵ ਹੁੰਦਾ ਹੈ ਰਾਜ ਕਰਨਾ, ਉਹ ਕਿਵੇਂ ਵੀ ਕੀਤਾ ਜਾ ਸਕਦਾ। ਉਹਦੇ ਸਾਮ ਦਾਮ ਦੰਡ ਭੇਦ ਉਹਦੇ ਆਪਣੇ ਰੂਪ ਨੇ, ਆਪਣੇ ਤਰੀਕੇ ਨੇ। ਸਤਿਗੁਰੂ ਨੇ ਸਾਨੂੰ ਸਿੱਖ ਨੀਤੀ ਦਿੱਤੀ ਹੈ ਜਿਹਦੇ ਵਿੱਚ ਸਾਮ ਦਾਮ ਦੇ ਖੇਡਾਂ ਨਹੀਂ ਆ, ਜਿਹਦੇ ਵਿੱਚ ਕੇਵਲ ਦੂਜਿਆਂ ਦਾ ਭਲਾ ਕਰਨਾ ਹੈ। ਇਹਨਾਂ ਨੂੰ ਲੱਗਦਾ ਹੈ ਵੀ ਜੇ ਪਾਤਸ਼ਾਹ ਨੇ ਮੀਰੀ ਦਿੱਤੀ ਆ ਤੇ ਮੀਰੀ ਦੇ ਰੂਪ ਦੇ ਵਿੱਚ ਸਾਡਾ ਜੋ ਚੱਲ ਰਿਹਾ ਹੈ, ਜਿਵੇਂ ਜੋ ਹੋ ਰਿਹਾ ਹੈ ਉੱਦਾਂ ਕਰਾਂਗੇ। ਰਾਜਨੀਤੀ ਕਹਿੰਦੀ ਹੈ ਯੁੱਧ ਦੇ ਵਿੱਚ ਸਾਰਾ ਕੁਝ ਜਾਇਜ਼ ਹੈ, ਪਾਤਸ਼ਾਹ ਕਹਿੰਦੇ ਨਹੀਂ, ਸਾਰਾ ਕੁਝ ਜਾਇਜ਼ ਨਹੀਂ ਹੋ ਸਕਦਾ। ਜਾਇਜ਼ ਉਹਨਾਂ ਹੀ ਹੋਏਗਾ ਜਿਹੜਾ ਸਿਧਾਂਤਾਂ ਤੇ ਨਿਯਮਾਂ ਦੇ ਅਧੀਨ ਹੋਏਗਾ, ਜਿਹੜਾ ਬਾਹਰ ਹੈ ਉਹ ਅਨੁਕੂਲ ਨਹੀਂ ਹੋ ਸਕਦਾ। ਜਗਬੀਰ ਸਿੰਘ, ਖਾਸ ਤੌਰ ਤੇ ਵੀ ਇੱਕ ਵੱਡਾ ਸਵਾਲ ਹੈ ਕਿ ਸਿੱਖੀ ਨਿਆਰੇਪਨ ਦੀ ਗੱਲ ਕਰਦੀ ਹੈ, ਵੱਖਰੀ ਹੋਣ ਦੀ ਗੱਲ ਕਰਦੀ ਹੈ, ਪਰ ਜਦੋਂ ਸ਼ਹੀਦਾਂ ਦੇ ਦਿਹਾੜੇ, ਸਾਹਿਬਜ਼ਾਦਿਆਂ ਦੇ ਦਿਹਾੜੇ ਇੱਕ ਆਮ ਲੋਕਾਂ ਦੇ ਵਾਂਗ ਜਾਂ ਇੱਕ ਦੂਜੀਆਂ ਕੌਮਾਂ ਦੇ ਵਾਂਗ ਸੁਭਾਵਿਕ ਜੇ ਕਰ ਦੇਣਗੇ ਤਾਂ ਇਸ ਚੀਜ਼ ਨੂੰ ਕਿੱਦਾਂ ਦੇਖਿਆ ਜਾਵੇ ਕਿ ਇੱਕ ਪਾਸੇ ਤੇ ਜਦੋਂ ਅਸੀਂ ਰਾਮਲੀਲਾ ਦੇਖਦੇ ਜਾਂ ਹੋਰ ਭਾਈਚਾਰਿਆਂ ਦੇ ਦਿਹਾੜੇ ਦੇਖਦੇ ਹਾਂ, ਉਹਨਾਂ ਦੇ ਵੱਲੋਂ ਨਾਟਕੀ ਢੰਗ ਦੇ ਨਾਲ ਮਨਾਏ ਜਾਂਦੇ ਆ, ਬਹੁਤ ਸਾਰੇ ਲੋਕ ਮਨੋਰੰਜਨ ਵੀ ਕਰਦੇ ਆ, ਤਾਂ ਪਰ ਹਾਲ ਦੇ ਵਿੱਚ ਜਿਹੜਾ ਸਾਹਿਬਜ਼ਾਦਿਆਂ ਦਾ ਇਹ ਦਿਹਾੜਾ ਹੈ, ਬੱਚਿਆਂ ਨੂੰ ਉਹ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਸਕੂਲਾਂ ਦੇ ਵਿੱਚ, ਇਸ ਤਰੀਕੇ ਦੇ ਮੌਕੇ ਦੇ ਨਿਜ਼ਾਮ ਦੇ ਵੱਲੋਂ ਨਾਮ ਦਿੱਤੇ ਜਾ ਰਹੇ ਆ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ? ਨਹੀਂ, ਇਹ ਪਹਿਲੀ ਗੱਲ ਤਾਂ ਇਹ ਬਹੁਤ ਗਲਤ ਵਰਤਾਰਾ ਜੀ ਜਿਹੜਾ ਸਰਕਾਰ ਕਰ ਰਹੀ ਹੈ। ਆਪਾਂ ਮੁੱਖ ਤੌਰ ਤੇ ਗੱਲ ਕਰ ਲਈਏ ਕਿ ਇਹਦੇ ਪਿੱਛੇ ਮਨਸ਼ਾ ਕੁਝ ਹੋਰ ਆ, ਠੀਕ ਹੈ। ਕਿਉਂਕਿ ਹੁਣ ਜਦੋਂ ਸਰਕਾਰ ਕੋਲ ਪਾਵਰ ਹੈ ਤੇ ਉਹ ਆਪਣੀ ਪਾਵਰ ਫਿਰ ਇਸ ਤਰੀਕੇ ਨਾਲ ਵਰਦੀ ਕਿ ਅਸੀਂ ਜੋ ਚਾਹੀਏ ਉਹ ਕਰਨਾ, ਉਹ ਅਸੀਂ ਕਰ ਲਈਏ। ਪਰ ਬਿਲਕੁਲ ਪਹਿਲਾਂ ਤੁਸੀਂ ਮੇਰੇ ਤੋਂ ਪਹਿਲਾਂ ਵੀਰਾਂ ਤੋਂ ਸਰਵਣ ਕਰ ਚੁੱਕੇ ਹੋ, ਦੱਸ ਚੁੱਕੇ ਹੈ ਕਿ ਅਸਲ ਦੇ ਵਿੱਚ ਦਿਖਾਵੇ ਦਾ ਜਿਹੜਾ ਕਿਰਦਾਰ ਹੁੰਦਾ ਨਾ, ਸਿਰਫ ਦਿਖਾਵਾ ਹੁੰਦਾ, ਉਹਦੇ ਪਿੱਛੇ ਕਿਰਦਾਰ ਬਹੁਤ ਘੱਟ ਹੁੰਦਾ, ਕਹਿੰਦਾ ਭਾਵ ਕਿ ਨਾਂ ਦੇ ਬਰਾਬਰ ਹੁੰਦਾ। ਅਤੇ ਜਿੱਥੇ ਕਿਰਦਾਰ ਹੁੰਦਾ ਹੈ ਉੱਥੇ ਇਹਨਾਂ ਚੀਜ਼ਾਂ ਦਾ ਸਤਿਕਾਰ ਬਹੁਤ ਜ਼ਿਆਦਾ ਹੁੰਦਾ ਕਿ ਅਸੀਂ ਬਰਾਬਰੀ ਨਹੀਂ ਕਰ ਸਕਦੇ। ਜੇ ਕੋਈ ਕੱਲ੍ਹ ਨੂੰ ਤੁਹਾਨੂੰ ਕਹੇ ਜਾਂ ਮੈਨੂੰ ਕਹੇ ਕਿ ਤੁਸੀਂ ਸਾਹਿਬਜ਼ਾਦੇ ਬਣ ਕੇ ਹੋਵੋਗੇ, ਜੇ ਸਾਡੇ ਅੰਦਰ ਕਿਰਦਾਰ ਹੈ ਜਾਂ ਅਸੀਂ ਸਤਿਕਾਰ ਕਰਦੇ ਸੀ, ਨਹੀਂ ਅਸੀਂ ਨਹੀਂ ਬਣ ਸਕਦੇ, ਅਸੀਂ ਉਹਨਾਂ ਵਰਗੇ ਹੈ ਹੀ ਨਹੀਂ। ਅਤੇ ਫਿਰ ਇਸ ਕਰਕੇ ਇੰਨੀ ਵੱਡੀ ਕਰਨੀ ਦੇ ਮਾਲਕ ਸਾਹਿਬਜ਼ਾਦੇ ਹਨ, ਸਾਡੇ ਬਾਬੇ ਹਨ, ਉਹਨਾਂ ਦਾ ਸਰੂਪ ਅਸੀਂ ਕਿਵੇਂ ਧਾਰਨ ਕਰ ਸਕਦੇ ਹਾਂ? ਸੋ ਪਹਿਲੀ ਗੱਲ ਹੈ ਕਿ ਜੇ ਸਰਕਾਰਾਂ ਨੇ ਕਾਰਜ ਕੀਤਾ ਆ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਵੇਖਣਾ ਚਾਹੀਦਾ ਸੀ, ਜੇ ਉਹ ਕਰਨਾ ਵੀ ਚਾਹੁੰਦੇ ਹੈ, ਭਾਵੇਂ ਲੱਖ ਉਹਨਾਂ ਦੀ ਰਾਜਨੀਤਿਕ ਤੌਰ 'ਤੇ ਆਪਸੀ ਜਿਹੜੇ ਵਖਰੇਵੇਂ ਹੋਣ, ਪਰ ਜਦੋਂ ਧਾਰਮਿਕਤਾ ਦੀ ਸਿੱਖੀ ਦੀ ਗੱਲ ਆਉਂਦੀ ਹੈ ਤੇ ਜੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੀ ਜਾਂ ਕਹਿ ਦਈਏ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਿੱਖ ਚਿਹਰੇ ਹੈ ਤੇ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਸੀ ਸੰਸਥਾ ਦੇ ਤੋਂ, ਸ਼੍ਰੋਮਣੀ ਕਮੇਟੀ ਤੋਂ, ਕਿ ਅਸੀਂ ਆਹ ਕਾਰਜ ਕਰਨਾ ਚਾਹੁੰਦੇ, ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ। ਉਹਦੇ ਲਈ ਨਹੀਂ ਕਿ ਆਪਣੇ ਆਪ ਹੀ ਜੋ ਮਨ ਦੇ ਵਿੱਚ ਆਇਆ ਕੁਰਸੀਆਂ 'ਤੇ ਬੈਠਿਆ ਉਵੇਂ ਅਸੀਂ ਕਰ ਲਿਆ। ਇਹ ਵਰਤਾਰਾ ਬਹੁਤ ਗਲਤ ਹੈ। ਇਹਦੇ ਨਾਲ
ਠੀਕ ਜਿਹੜਾ ਹੈਗਾ ਉਹ ਮੈਸੇਜ ਨਹੀਂ ਜਾਏਗਾ। ਆਉਣ ਵਾਲੇ ਸਮੇਂ ਜਿਵੇਂ ਵੀਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਚੀਜ਼ ਮੰਨ ਲਈਏ ਅੱਜ ਕੁਝ ਠੀਕ ਲੱਗੂਗੀ ਕਿ ਸਤਿਕਾਰ ਨਾਲ ਕਰ ਲਈ ਜਾਊਗੀ, ਹੌਲੀ ਹੌਲੀ ਇਹਦਾ ਰੂਪ ਬਹੁਤ ਜ਼ਿਆਦਾ ਵਿਗੜ ਜਾਏਗਾ। ਜਿਵੇਂ ਅਸੀਂ ਅੱਜ ਰਾਮਲੀਲਾ ਆਦਿ ਹੋਰ ਵੇਖਦੇ ਹਾਂ, ਮਾਫ ਕਰਨਾ, ਉਹਨਾਂ ਦੀ ਭਾਵਨਾ ਹੈ, ਉਹ ਆਪਣੀ ਭਾਵਨਾ ਨਾਲ ਮਨਾਉਂਦੇ ਆ, ਪਰ ਜਦੋਂ ਤੁਸੀਂ ਸਤਿਕਾਰਤ ਪੱਖ ਤੋਂ ਸ਼ਰਧਾ ਪੱਖ ਤੋਂ ਵੇਖਦੇ ਹੋ ਤੇ ਜਿਹੜੇ ਉਸ ਨਾਟਕ ਨੂੰ ਉਸ ਕਿਰਦਾਰਾਂ ਨੂੰ ਪੇਸ਼ ਕਰਦੇ ਆ ਉਹਨਾਂ ਦਾ ਜੀਵਨ ਨਹੀਂ ਹੁੰਦਾ। ਅਸੀਂ ਬਹੁਤ ਵਾਰੀ ਦੇਖਦੇ ਹਾਂ। ਸੋ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ। ਇਹਦੀ ਥਾਂ ਤੇ ਹੋਰ ਕੋਈ ਨਿਵੇਕਲਾ ਪ੍ਰਬੰਧ ਕਰ ਲਿਆ ਜਾਂਦਾ। ਉਹ SGPC ਕੋਲੋਂ ਪੁੱਛ ਲਿਆ ਜਾ ਸਕਦਾ ਸੀ, ਸਿੱਖ ਵਿਦਵਾਨਾਂ ਕੋਲੋਂ ਪੁੱਛ ਲਿਆ ਜਾ ਸਕਦਾ ਸੀ। ਸੋ ਇਸ ਕਰਕੇ ਇਹ ਕਾਰਜ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ। ਜਥੇਦਾਰ ਸਾਹਿਬ ਨੇ ਵੀ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਿੰਘ ਸਾਹਿਬ ਉਹਨਾਂ ਨੇ ਵੀ ਇਸ ਚੀਜ਼ ਦਾ ਜਵਾਬ ਦਿੱਤਾ ਹੈ ਕਿ ਕੇਂਦਰ ਸਰਕਾਰ ਨੂੰ ਜਿਹੜਾ ਇੱਥੇ ਰੋਕ ਵੀ ਲਾਉਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਇਹ ਕਾਰਜ ਰੱਦ ਕਰ ਦੇਣਾ ਚਾਹੀਦਾ, ਕਿਉਂਕਿ ਇਹ ਸਿੱਖ ਸਿਧਾਂਤਾਂ ਦੇ ਖਿਲਾਫ ਹੈ। ਇਹਦੇ ਨਾਲ ਇੱਕ ਨਹੀਂ ਕਈ ਚੀਜ਼ਾਂ, ਬੱਚਿਆਂ ਦੇ ਮਾਤਾ ਪਿਤਾ ਉਹ ਮਹਿੰਗੀਆਂ ਡਰੈਸਾਂ ਵਿਸ਼ੇਸ਼ ਤੌਰ ਤੇ ਲਿਆ ਕੇ ਦੇਣਗੇ, ਉਹਨਾਂ ਦੇ ਪੈਸੇ ਦੀ ਵੀ ਬਰਬਾਦੀ ਹੈ। ਹੋਰ ਵੱਖਰੇ ਤਰੀਕੇ ਦੇ ਇੱਕ ਨਹੀਂ ਕਈ ਕੁਛ ਜਿਹੜਾ ਉਹਦੇ ਵਿੱਚ ਜਿਹੜਾ ਹੈ ਨਾ ਉਹ ਇਨਕਲੂਡ ਹੁੰਦਾ। ਇਸ ਕਰਕੇ ਉਹਦੀ ਥਾਂ ਤੇ ਉਹਨਾਂ ਦਾ ਇਤਿਹਾਸ ਹੈ ਉਹ ਵਿਸ਼ੇਸ਼ ਦਿਨ ਰੱਖ ਲਿਆ ਜਾਏ। ਕਿਤੇ ਇਦਾਂ ਤਾਂ ਨਹੀਂ ਲੱਗਦਾ ਕਿ ਜਿਹੜਾ ਪੰਜਾਬ ਸਰਕਾਰ ਦਾ ਕਦਮ ਆ ਇਹਦਾ ਜਿਹੜਾ ਬੈਕ ਜਾਪਦਾ ਆ ਉਹ ਜਿਹੜੀਆਂ ਮਨੋਕਲਪਤ ਸਾਹਿਬਜ਼ਾਦਿਆਂ ਦੀਆਂ ਗੁਰੂ ਸਾਹਿਬਾਨ ਦੀਆਂ ਘੜੀਆਂ ਹੋਈਆਂ ਤਸਵੀਰਾਂ ਉਹਨਾਂ ਦੇ ਵਿੱਚੋਂ ਨਿਕਲਿਆ? ਹਾਂ ਬਿਲਕੁਲ ਬਿਲਕੁਲ ਕਹਿ ਸਕਦੇ ਹਾਂ ਇਸ ਚੀਜ਼ ਨੂੰ, ਕਿਉਂਕਿ ਕਿਤੇ ਨਾ ਕਿਤੇ ਦਾ ਬੀਜ ਸੁੱਟਿਆ ਹੋਇਆ ਨਾ, ਉਹ ਪੁੰਗਰ ਕੇ ਦਿਖਾਉਂਦਾ, ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਪੁੰਗਰ ਕੇ ਕਿਤੇ ਨਾ ਕਿਤੇ ਆਪਣਾ ਫਲ ਜ਼ਰੂਰ ਦਿੰਦਾ। ਤੋ ਕਿਤੇ ਨਾ ਕਿਤੇ ਬੀਜ ਸੁੱਟਿਆ ਹੋਇਆ ਸੀਗਾ ਤਸਵੀਰਾਂ ਵਾਲਾ, ਉਹ ਬੀਜ ਭਾਵੇਂ ਫਿਲਮਾਂ ਦੇ ਰੂਪ ਦੇ ਵਿੱਚ ਹੈ ਭਾਵੇਂ ਐਨੀਮੇਸ਼ਨਾਂ ਦੇ ਰੂਪ ਦੇ ਵਿੱਚ ਹੈ, ਉਹ ਫੁੱਟ ਕੇ ਹੁਣ ਸਾਹਮਣੇ ਆ ਤਾਂ ਰਿਹਾ, ਪਰ ਇਹ ਜਿਹੜਾ ਹੈਗਾ ਉਹ ਵਰਤਾਰਾ ਠੀਕ ਨਹੀਂ। ਸਾਡੇ ਆਪਣਿਆਂ ਦੀਆਂ ਘਾਟਾਂ ਵੀ ਜਾਪਦੀਆਂ ਤੁਹਾਨੂੰ ਇਹਦੇ 'ਚ? ਬਿਲਕੁਲ ਬਿਲਕੁਲ ਜੀ, ਇਹੀ ਚੀਜ਼ ਕਰਕੇ ਮੈਂ ਤੁਹਾਡੇ ਨਾਲ ਗੱਲ ਕਰਨੀ ਵੀ ਚਾਹ ਰਿਹਾ ਸੀ ਇਹ ਚੀਜ਼ ਦੇ ਉੱਤੇ। ਜਦੋਂ ਚਾਰ ਸਾਹਿਬਜ਼ਾਦੇ ਫਿਲਮ ਆਈ ਸੀ ਨਾ, ਤੇ ਉਦੋਂ ਇੱਕ ਗੱਲ ਬੜੀ ਪ੍ਰਚਲਿਤ ਹੋਈ ਕਿ ਸਾਨੂੰ ਤੇ ਇਹ ਚੀਜ਼ ਬਾਰੇ ਪਤਾ ਹੀ ਨਹੀਂ ਸੀ ਜੀ। ਹੁਣ ਤੇ ਅੱਜ ਪਤਾ ਲੱਗਾ ਕਿ ਚਮਕੌਰ ਸਾਹਿਬ ਦੀ ਜੰਗ ਇਸ ਤਰ੍ਹਾਂ ਹੋਈ, ਸਾਹਿਬਜ਼ਾਦਿਆਂ ਨਾਲ ਇਸ ਤਰ੍ਹਾਂ ਹੋਇਆ। ਘਾਟ ਫਿਰ ਆਪਣੀ ਰਹਿ ਗਈ ਨਾ ਸਾਡੀ, ਕਿ ਅਸੀਂ ਪੜ੍ਹਨਾ ਛੱਡਤਾ ਜਾਂ ਅਸੀਂ ਸੁਣਨਾ ਛੱਡਤਾ। ਅੱਜ ਅਸੀਂ ਗੁਰਦੁਆਰਾ ਸਾਹਿਬ ਵਿੱਚ ਅਸੀਂ ਸੇਵਾ ਨਿਭਾਉਂਦੇ ਹਾਂ ਕਥਾਵਾਚਕ ਦੀ। ਬੜਾ ਦੁੱਖ ਦੀ ਗੱਲ ਹੁੰਦੀ ਹੈ ਕਿ ਅਸੀਂ ਤਿਆਰੀ ਕਰਕੇ ਸੰਗਤ ਨੂੰ ਸੁਣਾਉਣ ਵਾਸਤੇ ਸੰਗਤ ਦੇ ਸ਼ਾਮਾਂ ਨੂੰ ਜਾ ਕੇ ਬੈਠੀਦਾ ਕਿ ਸੁਣਾ ਕੇ ਆਉਣਾ ਸੰਗਤ ਨੂੰ ਕੁਝ। ਉੱਥੇ ਸੁਣਨ ਵਾਲੇ ਜਿਹੜੇ ਨੇ ਉਹ 50 ਸਾਲ ਤੋਂ ਉੱਪਰ, 60 ਸਾਲ ਵਾਲੇ, 65 ਸਾਲ ਵਾਲੇ, ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹ ਉੱਥੇ ਹੈ ਹੀ ਨਹੀਂ, ਕਿਉਂਕਿ ਅਸੀਂ ਲੈ ਕੇ ਆਉਣਾ ਚਾਹ ਹੀ ਨਹੀਂ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ। ਘਾਟ ਸਾਡੀ ਆਪਣੀ ਹੋ ਗਈ। ਨਾਲ ਹੀ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਮੈਂ ਵਿੱਚ ਸ਼ਾਮਲ ਕਰਨਾ ਚਾਹੁੰਦਾ ਕਿ ਬੇਸ਼ੱਕ ਸਾਡੇ ਸਕੂਲਾਂ ਦੇ ਨਾਮ ਗੁਰੂ ਨਾਨਕ ਪਬਲਿਕ ਸਕੂਲ ਹੋ ਗਏ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਹੋ ਗਏ, ਪਰ ਉੱਥੇ ਤੁਹਾਡੇ ਬੱਚਿਆਂ ਨੂੰ ਪੰਜਾਬੀ ਬੋਲਣ ਤੱਕ ਦਾ ਉੱਤੇ ਫਾਈਨ ਲਾ ਰਹੇ। ਤੇ ਉਹ ਹੁਣ ਉਹ ਤੁਹਾਨੂੰ ਕਹਿਣਗੇ ਕਿ ਅਸੀਂ ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਮਨਾਉਣਾ, ਕਿ ਅਸੀਂ ਸਾਹਿਬਜ਼ਾਦਿਆਂ ਦੇ ਨਾਲ ਦੀਆਂ ਪੋਸ਼ਾਕਾਂ ਲੈ ਕੇ ਦਿਓ, ਅਸੀਂ ਸਾਹਿਬਜ਼ਾਦਿਆਂ ਵਰਗੇ ਬਣਾਈਏ। ਨਹੀਂ, ਜੇ ਸੱਚੀ ਬਣਾਉਣਾ ਚਾਹੁੰਦੇ ਤੇ ਅਸੀਂ ਸਕੂਲਾਂ ਵਿੱਚੋਂ ਸਿੱਖੀ ਨਾ ਭਾਲੀਏ। ਅਸੀਂ ਆਪਣੇ ਬੱਚਿਆਂ ਦੀ ਸਿੱਖੀ ਦਾ ਪਹਿਲਾ ਸਕੂਲ ਅਸੀਂ ਆਪ ਬਣੀਏ। ਮਾਂ ਆਪ ਉੱਠੇ, ਸਵੇਰੇ ਉੱਠ ਕੇ ਬੱਚੇ ਨੂੰ ਗੁਰਬਾਣੀ ਦਾ ਪਾਠ ਆਪ ਕਰੇ, ਨਾਲ ਬੈਠ ਕੇ ਗੁਰਬਾਣੀ ਦਾ ਪਾਠ ਕਰੇ, ਨਾਲ ਬੱਚੇ ਨੂੰ ਸੁਣਾਏ। 5-5 ਪੌੜੀਆਂ ਕਰਕੇ ਜਦੋਂ ਬੱਚੇ ਨੇ ਜਪਜੀ ਸਾਹਿਬ ਕੰਠ ਕੀਤਾ ਨਾ, ਤੇ ਸਾਡੇ ਬੱਚਿਆਂ ਵਿੱਚੋਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਰਗੇ ਕਿਰਦਾਰ ਜਿਹੜੇ ਨੇ ਉਹ ਵੇਖਣ ਨੂੰ ਮਿਲਣਗੇ। ਬੜੀ ਸੋਹਣੀ ਕਵਿਤਾ ਦੇ ਬੋਲ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਿੱਖਾ ਅੱਜ ਵੀ ਤੈਨੂੰ ਸਾਹਮਣੇ ਬੈਠੇ ਗੁਰਦੁਆਰਾ ਸਾਹਿਬ ਦੇ ਵਿੱਚ ਤੈਨੂੰ ਪੁੱਛਦੇ ਨੇ, ਜਦੋਂ ਸਾਹਿਬਾਂ ਨੇ ਗੱਲ ਕੀਤੀ ਸੀ ਨਾ ਕਿ ਇਨ ਪੁੱਤਰਨ ਕੇ ਸੀਸ ਪਰ, ਅੱਜ ਵੀ ਮਹਾਰਾਜ ਕਹਿੰਦੇ ਕਿ ਤੈਨੂੰ ਆਪਣਾ ਫਤਿਹ ਸਿੰਘ ਦਿੱਤਾ ਸੀ, ਤੇਰੇ ਕੋਲ ਹੈ ਨਹੀਂ, ਤੈਨੂੰ ਸਿੰਘਾ ਦੇ ਕੇ ਗਿਆ ਸੀ, ਫਤਿਹ ਸਿੰਘ ਮੇਰਾ ਕਿੱਥੇ ਆ? ਕੀ ਗੱਲ ਹੋ ਗਈ ਅੱਜ ਤੂੰ ਸਿੰਘਾ ਕੱਲਾ ਤੁਰਿਆ ਆਉਂਦਾ ਏ? ਮੇਰੇ ਨਾਲ ਤੂੰ ਕਿਹੜੀ ਗੱਲੋਂ ਨਜ਼ਰਾਂ ਨਹੀਂ ਮਿਲਾਉਂਦਾ ਏ? ਨਾਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ? ਤੈਨੂੰ ਸਿੰਘਾ ਦੇ ਕੇ ਗਿਆ ਸੀ, ਫਤਿਹ ਸਿੰਘ ਮੇਰਾ ਕਿੱਥੇ ਆ? ਦਾਦੀ ਦੇ ਨਾਲ ਬਹਿ ਕੇ ਅੱਜ ਉਹ ਬਾਣੀ ਪੜ੍ਹਦੇ ਆ, ਅੱਖਾਂ ਦੇ ਵਿੱਚ ਹੰਝੂ ਭਰ ਕੇ ਕੀ ਮੈਨੂੰ ਚੇਤੇ ਕਰਦੇ ਆ? ਵੈਰੀਆਂ ਦੇ ਨਾਲ ਜੂਝਣ ਦੇ ਲਈ ਕੀ ਹੁਣ ਗਤਕਾ ਸਿੱਖਿਆ? ਤੈਨੂੰ ਸਿੰਘਾ ਦੇ ਕੇ ਗਿਆ ਸੀ, ਫਤਿਹ ਸਿੰਘ ਮੇਰਾ ਕਿੱਥੇ ਆ? ਅਸੀਂ ਫੈਂਸੀ ਡਰੈਸ ਕੰਪੀਟੀਸ਼ਨ ਵਿੱਚੋਂ ਜਾਂ ਵੀਰ ਬਾਲ ਦਿਵਸ ਦੇ ਨਾਂ ਦੇ ਉੱਤੇ ਸਾਹਿਬਜ਼ਾਦੇ ਨੂੰ ਨਾ ਯਾਦ ਕਰੀਏ। ਰੋਜ਼ਾਨਾ ਇੱਕ ਗੱਲ ਹੋਰ ਤੁਸੀਂ ਵੇਖਿਓ, ਹੁਣ ਆਉਣਾ ਜਦੋਂ ਸ਼ਹੀਦੀ ਪੰਦਰਵਾੜਾ ਆਰੰਭ ਹੋਏਗਾ, ਆ 10-15 ਦਿਨ ਤੁਹਾਨੂੰ ਲਗਾਤਾਰ ਸਟੇਟਸ ਬੜੇ ਤੁਹਾਨੂੰ ਵੇਖਣ ਨੂੰ ਮਿਲਣਗੇ ਸਾਹਿਬਜ਼ਾਦਿਆਂ ਦੇ ਨਾਂ 'ਤੇ, ਮਾਤਾ ਗੁਜਰੀ ਜੀ ਦੇ ਨਾਂ 'ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਨਾਂ ਦੇ ਉੱਤੇ। ਤੇ ਜਦੋਂ 1 ਜਨਵਰੀ ਆ ਗਿਆ, ਸਭ ਕੁਝ ਕਿੱਥੇ ਗਿਆ ਜੀ? ਨਿਊ ਈਅਰ ਆ ਗਿਆ ਸਾਡਾ, ਨਵੇਂ ਸਾਲ ਦੇ ਚਾਅ 'ਚ ਸਭ ਕੁਝ ਅਸੀਂ ਸ਼ਹੀਦੀ ਦਿਹਾੜਾ ਭੁੱਲ ਜਾਂਦੇ ਹਾਂ। ਅਸੀਂ ਕਿਤੇ ਨਾ ਕਿਤੇ ਸਭ ਕੁਝ ਮਨੋਰੰਜਨ ਦਾ ਹਿੱਸਾ ਬਣਾ ਲਿਆ ਜੀ। ਸਾਡੀ ਇਹ ਬੜੀ ਦੁੱਖ ਭਰੀ ਸਾਡੀ ਅੱਜ ਇਹ ਮੈਨੂੰ ਕਹਿੰਦਾ ਤਰਾਸਦੀ ਹੈ ਸਾਡੀ। ਅਸੀਂ
ਸਭਾਵਾਂ ਦੇ ਉੱਤੇ ਵੀ ਜਾਣਾ ਅਸੀਂ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਭੱਠਾ ਸਾਹਿਬ, ਪਰ ਮਾਫ ਕਰਿਓ ਅਸੀਂ ਲੰਗਰਾਂ ਪਿੱਛੇ ਰਹਿ ਗਏ, ਅਸੀਂ ਮਨ ਪਰਚਾਵੇ ਪਿੱਛੇ ਰਹਿ ਗਏ, ਖਿਡੌਣਿਆਂ ਪਿੱਛੇ ਰਹਿ ਗਏ। ਮਾਂ ਲਗਾਤਾਰ 5 7 10 ਦਿਨ ਫਤਿਹਗੜ੍ਹ ਸਾਹਿਬ ਲਾ ਕੇ ਆਉਂਦੀ, ਚਮਕੌਰ ਸਾਹਿਬ ਲਾ ਕੇ ਆਉਂਦੀ ਹੈ, ਤੇ ਆਉਂਦਿਆਂ ਨੂੰ ਪੋਤਰਾ ਪੋਤੀ ਦੋਤਾ ਦੋਤੀ ਪਤਾ ਕੀ ਪੁੱਛਦੇ ਨੇ ਸਾਡੇ ਲਈ ਕੀ ਲੈ ਕੇ, ਤੇ ਮਾਤਾ ਲੈ ਕੇ ਜਾਂਦੀ ਚਾਬੀ ਵਾਲਾ ਬਾਂਦਰ। ਤੇ ਮਾਂ ਕੋਲ ਬਾਂਦਰਾਂ ਨੂੰ ਵੇਖ ਕੇ ਫਿਰ ਸਾਡੇ ਬੱਚਿਆਂ ਦੇ ਫਿਰ ਕੀ ਉਹ ਬਾਂਦਰ ਵਰਨੇ ਹੋਰ ਕੀ ਜੀ। ਅਸੀਂ ਗੁਰਦੁਆਰਾ ਸਾਹਿਬ ਜਾਂਦੇ, ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ 'ਤੇ ਚੱਲੇ ਹਾਂ, ਅਸੀਂ ਸਾਹਿਬਜ਼ਾਦਿਆਂ ਵਰਗੇ ਕਿਰਦਾਰ ਲੈ ਕੇ ਆਪਣੇ ਬੱਚਿਆਂ ਨੂੰ ਦਈਏ, ਤਾਂ ਸਾਡੇ ਇਹ ਮਨਾਏ ਹੋਏ ਸ਼ਹੀਦੀ ਦਿਹਾੜੇ ਜਿਹੜੇ ਸਾਡੇ ਸਾਰਥਕ ਨੇ। ਹਾਲ ਦੇ ਵਿੱਚ ਆਪਸੀ ਜਿਹੜੇ ਮਤਭੇਦ ਜਾਂ ਵਾਦ ਵਿਵਾਦ ਪੈਦਾ ਹੋਏ ਨੇ, ਇਹਨਾਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਮੌਕੇ ਦੇ ਨਿਜ਼ਾਮ ਦੇ ਵੱਲੋਂ ਰੋਕ ਲਗਾਈ ਜਾ ਸਕਦੀ ਹੈ ਵੀ ਕਾਬਲੇ ਗੌਰ ਹੈ, ਔਰ ਭਵਿੱਖ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਦੇ ਵੱਲੋਂ ਇਹਦੇ ਉੱਪਰ ਕਿਸ ਤਰੀਕੇ ਦੇ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾ ਸਕਦੇ ਆ, ਇਹ ਵੀ ਦੇਖਣਯੋਗ ਹੋਣਗੇ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।